ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ, ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅ, ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਪ੍ਰੋਗਰਾਮ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਦੇ ਚੱਲੀਏ ਕਿ ਅੱਜ ਦਿਨ ਸ਼ਨੀਵਾਰ 18 ਜੂਨ 2022, 4 ਹਾੜ ਨਾਨਕਸ਼ਾਹੀ ਸੰਮਤ 554। ਸੋ ਉਸ ਤੋਂ ਬਾਅਦ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਕਾਰੋਬਾਰ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਰਸਫੀਲਡ, ਜੀਓਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਬਦਲਾ ਸਕਦੇ ਹੋ। ਸੰਪਰਕ ਕੀਤਾ ਜਾ ਸਕਦਾ ਨਿਮਾ ਸਹੋਤਾ ਦੇ ਨਾਲ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨੰਬਰ ਹੈ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀ ਟਟਵਾਲ, ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 559 800 0590। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ ਹੈ 855 905 2575। ਸੋ ਖਬਰਾਂ ਦੀ ਸ਼ੁਰੂਆਤ ਕੌਮਾਂਤਰੀ ਖਬਰ ਤੋਂ। ਰੂਸ ਨੇ ਅੱਜ ਫਿਰ ਤੋਂ ਯੂਰਪੀ ਦੇਸ਼ਾਂ ਨੂੰ ਕੁਦਰਤੀ ਗੈਸ ਦੀ ਬਰਾਮਦ ਜਿਹੜੀ ਆ ਉਹ ਘਟਾ ਦਿੱਤੀ ਹੈ। ਰੂਸ ਨੇ ਇਟਲੀ ਤੇ ਸਲੋਵਾਕੀਆ ਨੂੰ ਕੁਦਰਤੀ ਗੈਸ ਦੀ ਸਪਲਾਈ ਅੱਧੀ ਕਰ ਦਿੱਤੀ ਹੈ, ਜਦਕਿ ਫਰਾਂਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਕਿਉਂਕਿ ਯੂਕਰੇਨ ਦੇ ਵਿੱਚ ਜੰਗ ਵਿਚਾਲੇ ਇਹ ਦੇਸ਼ ਰੂਸ ਤੇ ਆਪਣੀ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਯੂਰਪ ਦੇ ਵਿੱਚ ਸਨਅਤਾਂ ਨੂੰ ਊਰਜਾ ਦੇਣ ਅਤੇ ਬਿਜਲੀ ਪੈਦਾ ਕਰਨ ਦੇ ਲਈ ਇਸਤੇਮਾਲ ਹੁੰਦੀ ਕੁਦਰਤੀ ਗੈਸ ਦੀ ਸਪਲਾਈ ਦੇ ਵਿੱਚ ਕਾਫੀ ਕਟੌਤੀ ਕੀਤੀ ਗਈ ਹੈ। ਉਧਰ ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਜਰਮਨੀ ਤੇ ਫਰਾਂਸ ਨੂੰ ਗੈਸ ਸਪਲਾਈ ਕਰਨ ਵਾਲੀ ਪ੍ਰਮੁੱਖ ਪਾਈਪਲਾਈਨ ਦੇ ਵਿੱਚ ਤਕਨੀਕੀ ਨੁਕਸ ਕਰਕੇ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਤਕਨੀਕੀ ਨੁਕਸ ਨੂੰ ਠੀਕ ਕਰਨ ਦੇ ਲਈ ਵਰਤੇ ਜਾਂਦੇ ਉਪਕਰਨਾਂ ਦੀ ਮੁਰੰਮਤ ਕੈਨੇਡਾ ਵਿੱਚ ਹੁੰਦੀ ਹੈ, ਜੋ ਕਿ ਪੱਛਮੀ ਪਾਬੰਦੀਆਂ ਕਰਕੇ ਉੱਥੇ ਹੀ ਫਸੇ ਹੋਏ ਨੇ। ਜਰਮਨੀ ਤੇ ਇਟਲੀ ਦੇ ਆਗੂਆਂ ਨੇ ਗੈਸ ਦੀ ਸਪਲਾਈ ਘਟਾਉਣ ਨੂੰ ਇੱਕ ਸਿਆਸੀ ਪੈਂਤੜਾ ਕਰਾਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਗੈਸ ਸਪਲਾਈ ਘਟਾ ਕੇ ਹਰੇਕ ਦੇਸ਼ ਅਤੇ ਸਮੁੱਚੇ ਯੂਰਪ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਹੰਗਰੀ ਦੇ ਵਿੱਚ ਪੰਪਾਂ ਤੇ ਗੈਸ ਕੀਮਤਾਂ ਦੇ ਵਿੱਚ ਛੋਟ ਦਿੱਤੀ ਜਾ ਰਹੀ ਹੈ, ਪਰ ਉਹਨਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਵਿਦੇਸ਼ੀ ਲਾਇਸੈਂਸ ਹੈ ਤਾਂ ਤੁਹਾਨੂੰ ਇਹ ਛੋਟ ਨਹੀਂ ਮਿਲੇਗੀ। ਉਧਰ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਸੇਂਟ ਪੀਟਰਸਬਰਗ ਦੇ ਵਿੱਚ ਕੌਮਾਂਤਰੀ ਆਰਥਿਕ ਫੋਰਮ ਨੂੰ ਸੰਬੋਧਨ ਕੀਤਾ ਹੈ ਤੇ ਕਿਹਾ ਹੈ ਕਿ ਪੱਛਮੀ ਮੁਲਕਾਂ ਤੇ ਬਸਤੀਵਾਦੀ ਹੰਕਾਰ ਦੇ ਤਹਿਤ ਉਹਨਾਂ ਦੇ ਦੇਸ਼ ਨੂੰ ਦਰੜਨ ਦੇ ਲਈ ਮੂਰਖਾਨਾ ਪਾਬੰਦੀਆਂ ਲਗਾਉਣ ਦੇ ਉਹਨਾਂ ਨੇ ਦੋਸ਼ ਲਾਏ ਨੇ। ਉਹਨਾਂ ਨੇ ਕਿਹਾ ਕਿ ਅਸੀਂ ਮਜ਼ਬੂਤ ਲੋਕ ਹਾਂ ਤੇ ਕਿਸੇ ਵੀ ਚੁਣੌਤੀ ਦੇ ਨਾਲ ਨਿਪਟ ਸਕਦੇ ਹਾਂ। ਬਰਤਾਨੀਆ ਸਰਕਾਰ ਨੇ ਜਸੂਸੀ ਦੇ ਦੋਸ਼ਾਂ ਦੇ ਵਿੱਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਉਹ ਇਸ ਦੇ ਖਿਲਾਫ ਅਪੀਲ ਕਰ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਹਵਾਲਗੀ ਦੇ ਹੁਕਮ ਉੱਤੇ ਹਸਤਾਖਰ ਕਰ ਦਿੱਤੇ ਨੇ। ਅਸਾਂਜ ਉੱਤੇ ਖੂਫੀਆ ਦਸਤਾਵੇਜ਼ ਕਥਿਤ ਤੌਰ ਤੇ ਲੀਕ ਕਰਨ ਦਾ ਦੋਸ਼ ਲੱਗਿਆ, ਜੋ ਕਿ ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਦੇ ਨਾਲ ਜੁੜੇ ਹੋਏ ਸਨ। ਗ੍ਰਹਿ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਬਰਤਾਨੀਆ ਦੀਆਂ ਅਦਾਲਤਾਂ ਨੇ ਇਹ ਨਹੀਂ ਪਾਇਆ ਕਿ ਅਸਾਂਜ ਦੀ ਹਵਾਲਗੀ ਦਮਨਕਾਰੀ ਜਾਂ ਫਿਰ ਅਨਿਆਂਪੂਰਨ ਹੋਏਗੀ, ਤੇ ਨਾ ਹੀ ਇਹ ਪਾਇਆ ਗਿਆ ਕਿ ਹਵਾਲਗੀ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ। ਦੱਸਣਾ ਬਣਦਾ ਹੈ ਕਿ ਅਮਰੀਕਾ ਭੇਜੇ ਜਾਣ ਤੋਂ ਬਚਣ ਦੇ ਲਈ ਅਸਾਂਜ ਨੇ ਵਰ੍ਹਿਆਂ ਤੱਕ ਕਾਨੂੰਨੀ ਲੜਾਈ ਲੜੀ ਹੈ ਤੇ ਹਵਾਲਗੀ ਦਾ ਹੁਕਮ ਇਸੇ ਸੰਘਰਸ਼ ਦੇ ਵਿੱਚ ਇੱਕ ਅਹਿਮ ਮੋੜ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਸਾਂਜ ਦੇ ਯਤਨਾਂ ਦਾ ਇਹ ਅੰਤ ਨਹੀਂ ਹੈ। ਉਸ ਕੋਲ ਅਪੀਲ ਕਰਨ ਦੇ ਲਈ 14 ਦਿਨ ਦਾ ਸਮਾਂ ਹੋਰ ਹੈ। ਬਰਤਾਨੀਆ ਦੀ ਇੱਕ ਅਦਾਲਤ ਨੇ ਅਪ੍ਰੈਲ ਦੇ ਵਿੱਚ ਅਸਾਂਜ ਦੀ ਹਵਾਲਗੀ ਨੂੰ ਮਨਜ਼ੂਰੀ ਦਿੰਦਿਆਂ ਆਖਰੀ ਫੈਸਲਾ ਸਰਕਾਰ ਉੱਤੇ ਛੱਡ ਦਿੱਤਾ ਸੀ। ਇਹ ਫੈਸਲਾ ਬਰਤਾਨੀਆ ਦੀ ਸੁਪਰੀਮ ਕੋਰਟ ਤੱਕ ਪਹੁੰਚੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਹੈ। ਅਮਰੀਕਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਅਸਾਂਜ ਨੇ ਖੁਫੀਆ ਕੂਟਨੀਤਿਕ ਕੇਬਲ ਅਤੇ ਫੌਜੀ ਫਾਈਲਾਂ ਚੋਰੀ ਕਰਨ ਦੇ ਵਿੱਚ ਅਮਰੀਕੀ ਸੈਨਾ ਦੇ ਖੁਫੀਆ ਵਿਸ਼ਲੇਸ਼ਕ ਚੈਂਸੀ ਮੈਨਿੰਗ ਦੀ ਮਦਦ ਕੀਤੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵਿਕੀਲੀਕਸ ਨੇ ਪ੍ਰਕਾਸ਼ਿਤ ਕੀਤਾ। ਇਸ ਦੇ ਨਾਲ ਅਮਰੀਕੀ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਦੌਰਾਨ ਲੰਮਾ ਸਮਾਂ ਉਹ ਦੂਤਾਵਾਸ ਦੇ ਵਿੱਚ ਸ਼ਰਨ ਵੀ ਲੈਂਦਾ ਰਿਹਾ। ਕਈ ਮੁਲਕਾਂ ਦੇ ਵਿੱਚ ਉਸ ਦੇ ਹੱਕ ਦੇ ਵਿੱਚ ਲਹਿਰ ਚੱਲੀ
ਅਤੇ ਹਵਾਲਗੀ ਦਾ ਵਿਰੋਧ ਵੀ ਹੋਇਆ। ਰੁੱਖ ਕਰਦੇ ਹਾਂ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਗੱਲ ਕਰਾਂਗੇ ਅਗਨੀਪਥ ਦੀ। ਹਥਿਆਰਬੰਦ ਬਲਾਂ ਦੇ ਵਿੱਚ ਭਾਰਤੀ ਸਕੀਮ ਅਗਨੀਪਥ ਦੇ ਖਿਲਾਫ ਉੱਠੇ ਰੋਹ ਦਾ ਸੇਕ ਦੱਖਣੀ ਰਾਜਾਂ ਤੱਕ ਵੀ ਪਹੁੰਚ ਗਿਆ। ਤੇਲੰਗਾਨਾ ਦੇ ਸਿਕੰਦਰਾਬਾਦ ਦੇ ਵਿੱਚ ਰੇਲਵੇ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਚਲਾਈ ਗੋਲੀ ਦੇ ਵਿੱਚ ਇੱਕ ਜਣਾ ਹਲਾਕ ਹੋ ਗਿਆ ਅਤੇ 15 ਹੋਰ ਜ਼ਖਮੀ ਦੱਸੇ ਗਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਥਲ ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭਰਤੀ ਸਕੀਮ ਨੂੰ ਲੈ ਕੇ ਦਿੱਤੇ ਗਏ ਭਰੋਸਿਆਂ ਨੂੰ ਦਰਕਿਨਾਰ ਕਰਕੇ ਨੌਜਵਾਨਾਂ ਨੇ ਹੱਥਾਂ ਦੇ ਵਿੱਚ ਡਾਂਗਾਂ ਤੇ ਪੱਥਰ ਲੈ ਕੇ ਸ਼ਹਿਰ ਅਤੇ ਛੋਟੇ ਕਸਬਿਆਂ ਦੇ ਵਿੱਚ ਰੇਲਵੇ ਸਟੇਸ਼ਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਕੌਮੀ ਮਾਰਗਾਂ ਤੇ ਆਵਾਜਾਈ ਠੱਪ ਕੀਤੀ ਹੈ। ਬਿਹਾਰ, ਉੱਤਰਾਖੰਡ, ਯੂਪੀ, ਹਰਿਆਣਾ, ਰਾਜਸਥਾਨ ਤੇ ਇਹਦੇ ਨਾਲ ਲੱਗਦੇ ਕਿ ਦੱਖਣ ਦੇ ਰਾਜਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ। ਹਿੰਸਕ ਪ੍ਰਦਰਸ਼ਨ ਵੀ ਹੋਏ ਨੇ। ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਰੇਲ ਗੱਡੀਆਂ ਫੂਕ ਦਿੱਤੀਆਂ ਨੇ। ਹਜੂਮ ਨੇ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਦੀ ਭੰਨ-ਤੋੜ ਵੀ ਕੀਤੀ ਹੈ। ਉਧਰ ਦੂਜੇ ਪਾਸੇ ਜੇਕਰ ਯੂਪੀ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਜਿਹੜੀ ਹੈ 16 ਵੱਡੇ ਸ਼ਹਿਰਾਂ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਹੇ ਨੇ। ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀਆਂ ਦੇ ਵਿੱਚ ਅੱਗ ਲਾਈ ਹੈ। ਵਾਰਾਣਸੀ ਦੇ ਵਿੱਚ ਹੋਇਆ ਪ੍ਰਦਰਸ਼ਨ ਫਿਰ ਹਿੰਸਕ ਹੋ ਗਿਆ। ਟਰੈਕ ਉੱਤੇ ਪ੍ਰਦਰਸ਼ਨਕਾਰੀਆਂ ਨੇ ਅੱਗ ਲਾ ਦਿੱਤੀ ਸੀ। ਕੈਂਟ ਬੱਸ ਸਟੈਂਡ ਦੇ ਵਿੱਚ 100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਡੰਡੇ ਲੈ ਕੇ ਵੜ ਗਏ ਸਨ, ਜਿੱਥੇ 30 ਦੇ ਕਰੀਬ ਬੱਸਾਂ ਦੇ ਸ਼ੀਸ਼ੇ ਜਿਹੜੇ ਆ ਉਹ ਤੋੜੇ ਗਏ ਸਨ। ਅਲੀਗੜ੍ਹ ਦੇ ਵਿੱਚ 5 ਘੰਟਿਆਂ ਤੱਕ ਯਮੁਨਾ ਐਕਸਪ੍ਰੈਸਵੇ ਨੂੰ ਜਾਮ ਕੀਤਾ ਗਿਆ। ਯੂਪੀ ਦੇ ਹੋਰਨਾਂ ਵੱਡੇ ਸ਼ਹਿਰਾਂ ਵਾਰਾਣਸੀ, ਜਿੱਥੇ 30 ਤੋਂ ਵੱਧ ਬੱਸਾਂ ਤੋੜੀਆਂ ਗਈਆਂ। ਬੱਸ ਸਟੈਂਡ ਦੇ ਵਿੱਚ ਕਾਫੀ ਜਿਹੜਾ ਹੜਦੰਗ ਆ ਉਹ ਪ੍ਰਦਰਸ਼ਨਕਾਰੀਆਂ ਨੇ ਮਚਾਇਆ। ਆਗਰਾ ਦੇ ਵਿੱਚ ਵੀ ਗਵਾਲੀਅਰ ਐਕਸਪ੍ਰੈਸਵੇ ਉੱਤੇ ਨੌਜਵਾਨਾਂ ਨੇ ਜਾਮ ਲਾ ਦਿੱਤਾ ਸੀ ਤੇ ਪੁਲਿਸ ਦੀ ਜੀਪ ਤੋੜ ਦਿੱਤੀ ਸੀ। ਇਸੇ ਤਰ੍ਹਾਂ ਮਥੁਰਾ ਦੇ ਵਿੱਚ ਨੌਜਵਾਨਾਂ ਨੇ ਹਾਈਵੇ ਤੇ ਉਤਰ ਕੇ ਕਈ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ। ਰਾਸ਼ਟਰੀ ਰਾਜਮਾਰਗ, ਜਿਹਨੂੰ ਅਸੀਂ ਨੈਸ਼ਨਲ ਹਾਈਵੇ ਕਹਿ ਦਿੰਦੇ ਹਾਂ, ਉੱਥੇ ਜਿਹੜਾ ਹੰਗਾਮਾ ਕੀਤਾ ਤੇ ਕਈ ਬੱਸਾਂ ਉੱਤੇ ਪਥਰਾਅ ਵੀ ਕੀਤਾ ਹੈ। ਇਸ ਤੋਂ ਬਾਅਦ ਕੁਝ ਨੌਜਵਾਨ ਦਿੱਲੀ ਮੁੰਬਈ ਰੇਲਵੇ ਟਰੈਕ ਉੱਤੇ ਜਮ੍ਹਾਂ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਬਲ ਦਾ ਪ੍ਰਯੋਗ ਜਿਹੜਾ ਉਹ ਕਰਨਾ ਪਿਆ ਸੀਗਾ। ਇਸੇ ਤਰ੍ਹਾਂ ਬਲੀਆ, ਮਥੁਰਾ ਤੋਂ ਬਾਅਦ ਬਲੀਆ ਤੇ ਬਲੀਆ ਦੇ ਨਾਲ-ਨਾਲ ਗੋਰਖਪੁਰ, ਪੀਪੀਗੰਜ ਰੇਲਵੇ ਸਟੇਸ਼ਨਾਂ ਤੇ ਵੀ ਤੋੜ-ਫੋੜ ਜਿਹੜੀ ਹੈ ਕੀਤੀ ਗਈ ਹੈ। ਰੇਲ ਗੱਡੀਆਂ, ਬੱਸਾਂ ਤੇ ਪਥਰਾਅ ਵੀ ਕੀਤਾ ਗਿਆ। ਜੌਨਪੁਰ ਦੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਕਰਕੇ ਚੱਕਾ ਜਾਮ ਹੋ ਗਿਆ ਸੀ। ਫਿਰੋਜ਼ਾਬਾਦ ਦੇ ਵਿੱਚ 4 ਬੱਸਾਂ ਦੇ ਸ਼ੀਸ਼ੇ ਤੋੜੇ ਗਏ। ਐਸਐਸਪੀ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਸ਼ਾਂਤ ਕਰਵਾਇਆ ਸੀ। ਉਧਰ ਗ੍ਰੇਟਰ ਨੋਇਡਾ ਦੇ ਵਿੱਚ ਯਮੁਨਾ ਐਕਸਪ੍ਰੈਸਵੇ ਦੇ ਉੱਤੇ ਧਰਨੇ ਦੇ ਉੱਤੇ ਬਹਿ ਗਏ ਨੇ ਵਿਦਿਆਰਥੀ, ਪੱਕੇ ਧਰਨੇ ਦੇ ਉੱਤੇ, ਤੇ ਸੈਂਕੜੇ, ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਜਿਹੜੀ ਆ ਉਹ ਦੱਸੀ ਗਈ ਹੈ। ਏਟਾ ਤੋਂ ਇਲਾਵਾ ਰਾਏਬਰੇਲੀ ਤੋਂ ਇਲਾਵਾ ਬੇਂਦਕਰ ਨਗਰ, ਇਹਦੇ ਨਾਲ-ਨਾਲ ਕੁਝ ਹੋਰ ਵੱਡੇ ਸ਼ਹਿਰਾਂ ਦੇ ਵਿੱਚੋਂ ਵੀ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਨੇ। ਉਧਰ ਦੂਜੇ ਪਾਸੇ ਹਥਿਆਰਬੰਦ ਬਲਾਂ ਦੇ ਵਿੱਚ ਭਰਤੀ ਲਈ ਲਿਆਂਦੀ ਅਗਨੀਪਥ ਸਕੀਮ ਦੇ ਖਿਲਾਫ ਦੇਸ਼ ਦੇ ਵਿੱਚ ਜਿੱਥੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ, ਉਹਦੇ ਵਿਚਾਲੇ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੀਨੀਅਰ ਆਗੂਆਂ ਨੂੰ ਇਸ ਸਕੀਮ ਦੇ ਬਚਾਅ ਦੇ ਲਈ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਕੀਮ ਨੂੰ ਦੇਸ਼ ਦੀ ਸੇਵਾ ਕਰਨ ਲਈ ਨੌਜਵਾਨਾਂ ਵਾਸਤੇ ਸੁਨਹਿਰੀ ਮੌਕਾ ਕਰਾਰ ਦਿੱਤਾ ਹੈ। ਪਾਰਟੀ ਆਗੂਆਂ ਨੇ ਇਸ ਸਾਲ ਵਾਸਤੇ ਅਗਨੀਪਥ ਸਕੀਮ ਦੇ ਤਹਿਤ ਭਰਤੀ ਹੋਣ ਦੇ ਲਈ ਉੱਪਰਲੀ ਉਮਰ ਹੱਦ 21 ਤੋਂ ਵਧਾ ਕੇ 23 ਸਾਲ ਕਰਨ ਸੰਬੰਧੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੇ ਲਈ ਕਿੰਨੇ ਗੰਭੀਰ ਨੇ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੇ ਲਈ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਨੇ। ਗਿਰਿਰਾਜ ਸਿੰਘ ਤੋਂ ਇਲਾਵਾ ਭਾਜਪਾ ਦੇ ਹੋਰ ਕੀ ਵੱਡੇ ਆਗੂ, ਪ੍ਰਹਲਾਦ ਜੋਸ਼ੀ ਜਿਹੜੇ ਕੇਂਦਰੀ ਮੰਤਰੀ ਨੇ, ਇਸ ਤੋਂ ਇਲਾਵਾ ਹੋਰ ਕੀ ਵੱਡੇ ਆਗੂ ਇਸ ਵੇਲੇ ਲਗਾਤਾਰ ਨੌਜਵਾਨਾਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵਿੱਟਰ ਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਦੇ ਵਿੱਚ ਉਹ ਹਲਕੇ ਹਮੀਰਪੁਰ ਦੇ ਵਿੱਚ ਇਸ ਸੰਬੰਧੀ ਨੌਜਵਾਨਾਂ ਦੇ ਸ਼ੰਕੇ ਦੂਰ ਕਰਦੇ ਨਜ਼ਰ ਆਏ ਨੇ। ਉਧਰ ਦੂਜੇ ਪਾਸੇ ਰਾਜਸਥਾਨ ਦੀ ਗੱਲ ਕਰੀਏ ਤਾਂ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਕਿਸਾਨਾਂ ਦੇ ਲਈ ਆਈ ਖਾਦ ਕਥਿਤ ਜਾਂ ਕਿਸੇ ਹੋਰ ਥਾਂ ਬਰਾਮਦ ਕਰਨ ਦੇ ਨਾਲ ਜੁੜੇ ਘੁਟਾਲੇ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੇਨ ਗਹਿਲੋਤ ਦੇ ਖਿਲਾਫ ਕੇਸ ਦਰਜ ਕਰ ਲਿਆ। ਕੇਂਦਰੀ ਏਜੰਸੀ ਨੇ ਅਗਰਸੇਨ ਗਹਿਲੋਤ ਦੀ ਜੋਧਪੁਰ ਵਿਚਲੀ ਜਿਹੜੀ ਰਿਹਾਇਸ਼ ਸੀਗੀ, ਉੱਥੇ ਤੇ 3 ਰਾਜਾਂ ਵਿਚਲੇ 16 ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਐਫਆਈਆਰ ਦੇ ਵਿੱਚ ਗਹਿਲੋਤ ਸਣੇ 15 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਦੇ 60 ਤੋਂ ਵੱਧ ਅਧਿਕਾਰੀਆਂ ਨੇ ਗੁਜਰਾਤ,
ਰਾਜਸਥਾਨ ਅਤੇ ਪੱਛਮੀ ਬੰਗਾਲ ਦੇ ਵਿੱਚ 17 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਨੇ। ਸੀਬੀਆਈ ਨੇ ਜਿਹੜਾ ਅਗਰ ਸਿੰਘ ਗਹਿਲੋਤ ਦੀ ਜੋਧਪੁਰ ਦੇ ਮੰਡੋਰ ਵਿਚਲੀ ਰਿਹਾਇਸ਼ ਦੀ ਵੀ ਤਲਾਸ਼ੀ ਲਈ ਹੈ। ਸੀਬੀਆਈ ਦੀ ਐਫਆਈਆਰ ਦੇ ਵਿੱਚ ਦੀਨ ਦਿਆਲ ਵੋਰਾ, ਅੰਮ੍ਰਿਤ ਲਾਲ ਬੰਦੀ, ਬਰਜੇਸ਼ ਜੈਰਾਮ ਨਾਥ, ਨਿਤਿਨ ਕੁਮਾਰ ਸ਼ਾਹ, ਇਹਦੇ ਨਾਲ-ਨਾਲ ਸੁਨੀਲ ਸ਼ਰਮਾ ਅਤੇ ਪ੍ਰਵੀਨ ਸ਼ਰਾਫ ਸਣੇ ਹੋਰਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਉਧਰ ਦੂਜੇ ਪਾਸੇ ਕਾਂਗਰਸ ਪ੍ਰਧਾਨ ਗੋਬਿੰਦ ਦੋਤਾਸਰਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਸੀਬੀਆਈ ਤੇ ਈਡੀ ਦੇ ਡਾਇਰੈਕਟਰ ਅਤੇ ਆਮਦਨ ਕਰ ਵਿਭਾਗ ਦੇ ਚੇਅਰਮੈਨ ਤੋਂ ਮਿਲਣ ਦੇ ਲਈ ਸਮਾਂ ਮੰਗਿਆ ਸੀ। ਉਹਨਾਂ ਕਿਹਾ ਸੀ ਕਿ 13 ਜੂਨ ਨੂੰ ਅਸੀਂ ਸਮਾਂ ਮੰਗਿਆ, 15 ਜੂਨ ਨੂੰ ਕੇਸ ਦਰਜ ਹੋ ਗਿਆ ਤੇ 17 ਜੂਨ ਤੋਂ ਬਾਅਦ ਛਾਪੇਮਾਰੀਆਂ ਸ਼ੁਰੂ ਹੋ ਗਈਆਂ। ਇਹ ਕਿਸ ਤਰ੍ਹਾਂ ਦੀ ਪਹੁੰਚ ਹੈ, ਇਹ ਸਮਝੋਂ ਬਾਹਰ ਹੈ। ਪਤਾ ਇਹ ਵੀ ਲੱਗਿਆ ਕਿ ਜਦੋਂ ਸੀਬੀਆਈ ਦੀ ਟੀਮ ਇੱਥੇ ਛਾਪਾ ਮਾਰ ਕੇ ਨਿਕਲ ਰਹੀ ਸੀਗੀ, ਤਾਂ ਉੱਥੇ ਜਿਹੜੇ ਕਾਂਗਰਸੀ ਵਰਕਰ ਸੀਗੇ, ਉਹਨਾਂ ਨੇ ਸੀਬੀਆਈ ਦੀ ਟੀਮ ਨੂੰ ਘੇਰ ਲਿਆ ਸੀਗਾ। ਅਸਲ ਦੇ ਵਿੱਚ ਬਹੁਤ ਵੱਡੀ ਜੱਦੋਜਹਿਦ ਤੋਂ ਬਾਅਦ ਫਿਰ ਜਿਹੜੇ ਸੀਬੀਆਈ ਦੇ ਅਫੀਸ਼ੀਅਲਸ ਸੀਗੇ, ਉਹਨਾਂ ਨੂੰ ਛੁਡਵਾਇਆ ਗਿਆ ਤੇ ਇਹ ਜਿਹੜਾ ਛਾਪਾ ਹੈ, ਉਹ 2007 ਤੋਂ ਲੈ ਕੇ 2009 ਦੇ ਵਿਚਾਲੇ ਫਰਟੀਲਾਈਜ਼ਰ ਬਣਾਉਣ ਦੇ ਲਈ ਇੱਕ ਜ਼ਰੂਰੀ ਪੋਟਾਸ਼ ਕਿਸਾਨਾਂ ਨੂੰ ਵੰਡਣ ਦੇ ਮਾਮਲੇ ਦੇ ਨਾਂ ਤੇ ਸਰਕਾਰ ਤੋਂ ਸਬਸਿਡੀ ਦੇ ਉੱਤੇ ਖਰੀਦੀ ਅਤੇ ਪ੍ਰੋਡਕਟ ਨਿੱਜੀ ਕੰਪਨੀਆਂ ਨੂੰ ਵੇਚ ਕੇ ਮੁਨਾਫਾ ਜਿਹੜਾ ਉਹ ਕਮਾਇਆ ਸੀਗਾ। ਰੁੱਖ ਅਗਲੀ ਖਬਰ ਦਾ ਕਰਦੇ ਹਾਂ। ਕਾਨਪੁਰ ਹਿੰਸਾ ਦੀ ਗੱਲ ਕਰਾਂਗੇ। ਸਹਾਰਨਪੁਰ ਦੇ ਵਿੱਚ ਵੀ ਹਿੰਸਾ ਹੋਈ ਸੀ, ਮੁਰਾਦਾਬਾਦ ਦੇ ਵਿੱਚ ਵੀ ਹਿੰਸਾ ਹੋਈ ਸੀ ਤੇ ਪ੍ਰਯਾਗਰਾਜ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ ਜੁਮੇ ਦੀ ਨਮਾਜ਼ ਤੋਂ ਬਾਅਦ, ਉਹਦੇ ਵਿੱਚ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤਿੰਨਾਂ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਮੀਡੀਆ ਅਦਾਰੇ ਨੇ 10 ਇਹੋ ਜਿਹੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜਵਾਕ, ਮੁੰਡੇ, ਨੌਜਵਾਨ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਕਿਸੇ ਨੇ ਸੀਸੀਟੀਵੀ ਫੁਟੇਜ ਦਿਖਾਈ ਹੈ ਤਾਂ ਕਿਸੇ ਨੇ ਦਵਾਈ ਦੀ ਪਰਚੀ। ਹਾਲਾਂਕਿ ਕਿਸੇ ਵੀ ਬੰਦੇ ਨੂੰ ਇਸ ਆਧਾਰ ਤੇ ਛੱਡਿਆ ਜਿਹੜਾ ਉਹ ਨਹੀਂ ਗਿਆ। ਜਿਹੜਾ ਪਰਿਵਾਰ ਹੈ ਉਹਨਾਂ ਦਾ ਇੱਕ ਮੁੰਡਾ, ਉਹਦਾ ਨਾਮ ਮੁਜ਼ਮਿਲ ਹੈ ਤੇ ਉਹ ਕਹਿੰਦੇ ਕਿ ਇੱਕ ਹਫ਼ਤਾ ਬੀਤ ਗਿਆ, ਪੁਲਿਸ ਨੇ ਸਾਨੂੰ ਮੁਜ਼ਮਿਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪਤਾ ਨਹੀਂ ਸਾਡਾ ਬੱਚਾ ਜਿੰਦਾ ਵੀ ਹੈ ਜਾਂ ਮਰ ਗਿਆ। ਇਹ ਗੱਲ ਉਹਨਾਂ ਨੇ ਕਿਹਾ ਕਿ ਜਦੋਂ 10 ਜੂਨ ਨੂੰ ਨਮਾਜ਼ ਤੋਂ ਬਾਅਦ ਹਿੰਸਾ ਹੋਈ ਸੀ ਤੇ ਗ੍ਰਿਫਤਾਰ 16 ਸਾਲਾਂ ਦੇ ਮੁਜ਼ਮਿਲ ਦੀ ਭੈਣ ਮੁਸਕਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਜਿਹੜੀ ਹੈ ਦੱਸੀ ਹੈ। ਦੂਜੇ ਪਾਸੇ ਉਹ ਕਹਿੰਦੀ ਹੈ ਕਿ ਮੁਜ਼ਮਿਲ ਸਾਨੂੰ ਇਹ ਦੱਸ ਕੇ ਨਿਕਲਿਆ ਸੀਗਾ ਕਿ ਅਸੀਂ ਕਾਲਜ ਚੱਲੇ ਹਾਂ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਰਾਹ ਦੇ ਵਿੱਚ ਇਹ ਕੁਛ ਹੋ ਜਾਣਾ ਹੈ। ਪਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਨੂੰ ਮੇਰੇ ਭਰਾ ਨੂੰ ਮਿਲਣ ਨਹੀਂ ਦਿੱਤਾ ਗਿਆ। ਚਾਹ ਦੀ ਦੁਕਾਨ ਤੇ ਕੰਮ ਕਰਦਾ ਸੀ ਮੁੰਡਾ ਅਬਦੁਲ, ਉਹਨੂੰ ਹਿੰਸਾ ਦਾ ਮਾਸਟਰਮਾਈਂਡ ਬਣਾ ਦਿੱਤਾ ਗਿਆ। ਖੱਤਾ ਖੇੜੀ ਦਾ ਰਹਿਣ ਵਾਲਾ ਅਬਦੁਲ ਬਾਸਿਤ ਹੈ, ਇਹਨੂੰ ਹਿੰਸਾ ਦਾ ਮੁੱਖ ਦੋਸ਼ੀ ਬਣਾ ਦਿੱਤਾ ਗਿਆ। ਪ੍ਰਸ਼ਾਸਨ ਨੇ ਹੁਣ ਬੁਲਡੋਜ਼ਰ ਅਬਦੁਲ ਦੇ ਘਰ ਵੀ ਚਲਾ ਦਿੱਤਾ ਹੈ। ਹਾਲਾਂਕਿ ਪਰਿਵਾਰ ਨੇ ਪੁਲਿਸ ਦੇ ਵੱਲੋਂ ਲਾਏ ਗਏ ਜਿਹੜੇ ਦੋਸ਼ ਆ ਉਹਨਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਨੇ ਜਿਹੜਾ ਮਕਾਨ ਡਿੱਗਿਆ ਉਹ ਦਿਖਾਉਂਦੇ ਹੋਏ ਦੱਸਿਆ ਕਿ ਸਾਡੇ ਜਿਹੜੇ ਆ ਉਹ ਸਾਡੇ ਪਿਤਾ ਜੀ ਵਾਲਿਦ ਬਿਲਾਲ ਇੱਥੋਂ ਦੇ ਨੇੜੇ ਇਲਾਕੇ ਦੇ ਵਿੱਚ ਚਾਹ ਦੀ ਦੁਕਾਨ ਕਰਦੇ ਆ। ਜੁਮੇ ਦੇ ਦਿਨ ਅਬਦੁਲ ਉਹਨਾਂ ਦੀ ਮਦਦ ਦੇ ਲਈ ਦੁਕਾਨ ਤੇ ਗਿਆ ਸੀ, ਜਿੱਥੇ ਭੀੜ ਨੇ ਹੰਗਾਮਾ ਸ਼ੁਰੂ ਕੀਤਾ। ਇਹਦੇ ਵਿੱਚ ਕੈਮਰੇ ਦੇ ਵਿੱਚ ਉਹਦੀ ਫੋਟੋ ਆ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਬਿਨਾਂ ਨੋਟਿਸ ਤੇ ਇਹਨਾਂ ਦਾ ਘਰ ਜਿਹੜਾ ਉਹ ਤੋੜਿਆ ਗਿਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਸਬੂਤ ਦਿਖਾਏ ਨੇ ਕਿ ਉਹਨਾਂ ਦੇ ਆਪਣੇ ਇਸ ਹਿੰਸਾ ਦੇ ਵਿੱਚ ਸ਼ਾਮਲ ਨਹੀਂ ਸਨ, ਪਰ ਪੁਲਿਸ ਨੇ ਉਹਨਾਂ ਨੂੰ ਵਿੱਚ ਸ਼ਾਮਲ ਕਰਕੇ ਇਕੱਲੇ ਉਹਨਾਂ ਤੇ ਕਾਰਵਾਈ ਨਹੀਂ ਪਾਈ, ਬਲਕਿ ਉਹਨਾਂ ਉੱਤੇ ਜਿਹੜਾ ਉਹ ਉਹਨਾਂ ਦੇ ਘਰ ਵੀ ਢਾਏ ਗਏ ਨੇ। ਰੁੱਖ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਸ਼ੁਰੂਆਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੈਂਗਸਟਰ ਅਕਾਲੀ ਅਤੇ ਕਾਂਗਰਸੀਆਂ ਨੇ ਬਣਾਏ ਨੇ ਅਤੇ ਹੁਣ ਉਹ ਇਹਨਾਂ ਗੈਂਗਸਟਰਾਂ ਦੀ ਸਫਾਈ ਕਰਨਗੇ। ਉਹਨਾਂ ਨੇ ਇਹ ਗੱਲ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਰੋਡ ਸ਼ੋਅ ਕਰਨ ਦੇ ਦੌਰਾਨ ਕਹੀ। ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੋਟਾਂ ਮੰਗ ਰਹੇ ਨੇ। ਮੈਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਹਾਂ, ਪਰ ਜੇਕਰ ਸੰਸਦ ਮੈਂਬਰ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕਦੇ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਨੇ, ਉਹਨਾਂ ਨੇ ਬੰਦੀ ਸਿੰਘਾਂ ਨੂੰ ਛੁਡਵਾਉਣ ਦੇ ਲਈ ਯਤਨ ਕਿਉਂ ਨਹੀਂ ਕੀਤੇ। ਅਸਲ ਦੇ ਵਿੱਚ ਬੰਦੀ ਸਿੰਘਾਂ ਨੂੰ ਜਿਸ ਕਾਨੂੰਨ ਦੇ ਰਾਹੀਂ ਸਜ਼ਾ ਦਿੱਤੀ ਗਈ ਹੈ, ਉਸੇ ਕਾਨੂੰਨ ਰਾਹੀਂ ਉਹ ਬਾਹਰ ਆਉਣਗੇ। ਉਹਨਾਂ ਨੇ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ਤੇ ਬਿਆਨ ਕੱਸਦਿਆਂ ਕਿਹਾ ਕਿ ਉਹ ਢਿੱਲੋਂ ਸਿਰਫ ਜੈਕਟ ਬਦਲਦੇ ਨੇ, ਉਹਨਾਂ ਜੈਕਟ ਕਾਂਗਰਸ ਦੀ ਪਾਈ ਹੋਈ ਹੈ ਤੇ ਚੋਣ ਨਿਸ਼ਾਨ ਭਾਜਪਾ ਦਾ ਹੈ। ਉਹਨਾਂ ਨੇ ਕਿਹਾ ਕਿ ਗੁਰਮੇਲ ਘਰਾਂਚੋਂ ਨੂੰ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਐਸਆਈਟੀ ਵੱਲੋਂ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਲਾਰੈਂਸ ਨੇ ਇਸ ਕਤਲ ਦੇ ਲਈ ਖੁਦ ਤੋਂ ਇਲਾਵਾ ਸਚਨ ਥਾਪਣ, ਅਨਮੋਲ ਬਿਸ਼ਨੋਈ, ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਲ ਦੱਸਿਆ। ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਦੁਬਈ ਦੇ ਵਿੱਚ ਬੈਠੇ ਵਿਕਰਮ ਬਰਾੜ ਨੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਹੈ। ਇਹ ਵੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲਗੰਜ ਤੋਂ ਗੈਂਗਸਟਰ ਮੁਹੰਮਦ ਰਾਜਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਪੁਲਿਸ ਨੇ ਇੱਕ ਅਧਿਕਾਰੀ ਨੇ ਇਹ ਗੱਲ ਮੰਨੀ ਹੈ ਕਿ ਲਾਰੈਂਸ ਆਪਣੇ ਵਿਚਾਰ ਬਦਲ ਲੈਂਦਾ ਹੈ ਤੇ ਉਸ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੀ ਰੇਕੀ ਤੋਂ ਲੈ ਕੇ ਕਤਲ ਤੱਕ ਸ਼ਾਰਪ ਸ਼ੂਟਰ ਹੀ ਡਾਇਰੈਕਸ਼ਨ ਦਿੰਦੇ ਰਹੇ, ਜਿਸ ਸੰਬੰਧੀ ਉਸ ਨੂੰ ਕੋਈ ਪਤਾ ਨਹੀਂ ਹੈ। ਭਾਵੇਂ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਚੁੱਪ ਵੱਟੀ ਹੋਈ ਹੈ, ਪਰ ਪੁਲਿਸ ਨੂੰ ਇਸ ਵੇਲੇ 4 ਸ਼ੂਟਰਾਂ ਦੀ ਵੱਡੀ ਤਲਾਸ਼ ਹੈ, ਜਿਨ੍ਹਾਂ ਦੇ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆ ਵਰਤ ਫੌਜੀ ਅੰਕਿਤ ਸ਼ੇਰਸ਼ਾਹ ਸ਼ਾਮਲ ਨੇ। ਇਹਨਾਂ ਦੇ ਕਤਲ ਦੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਮੋਨੂ ਡਾਗਰ ਵੱਲੋਂ ਕੀਤੀ ਗਈ, ਜਦਕਿ ਬਾਕੀ 2 ਸ਼ਾਰਪ ਸ਼ੂਟਰ ਜਗਰੂਪ ਸਿੰਘ ਜੂਪਾ ਅੰਮ੍ਰਿਤਸਰ ਅਤੇ ਮੋਨੂ ਕੁੱਸਾ ਸ਼ਾਮਲ ਨੇ। ਲਾਰੈਂਸ ਨੇ ਸਕੀਮ ਘੜਨ ਤੇ ਰੇਕੀ ਦੀ ਗੱਲ ਜਿਹੜੀ ਆ ਉਹ ਕਬੂਲੀ ਹੈ। ਇਹ ਵੀ ਮੰਨਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਕੀਮ ਉਹਨੇ ਤਿਹਾੜ ਜੇਲ੍ਹ ਦੇ ਵਿੱਚ ਬੈਠ ਕੇ ਘੜੀ ਸੀ ਤੇ ਉਸਨੇ ਹੀ ਮੂਸੇਵਾਲਾ ਬਾਰੇ ਪਲ-ਪਲ ਦੀ ਖਬਰ ਰੱਖਣ ਦੇ ਲਈ ਰੇਕੀ ਵੀ ਕਰਵਾਈ ਸੀ। ਉਹਨੇ ਇਹ ਵੀ ਕਬੂਲ ਕੀਤਾ ਕਿ ਜੇਲ੍ਹ ਦੇ ਵਿੱਚ ਬੈਠ ਕੇ ਮੂਸੇਵਾਲਾ ਨੂੰ ਮਾਰਨ ਦੀ ਸਕੀਮ ਬਣਾਈ ਸੀ ਅਤੇ ਇਸ ਸੰਬੰਧੀ ਬਕਾਇਦਾ ਰੇਕੀ ਵੀ ਕਰਵਾਈ ਜਾ ਰਹੀ ਸੀ, ਪਰ ਪ੍ਰਸ਼ਾਸਨ ਦੀ ਚੈਕਿੰਗ ਦੇ ਦੌਰਾਨ ਉਸ ਕੋਲੋਂ ਮੋਬਾਈਲ ਫੋਨ ਫੜ ਹੋ ਗਿਆ। ਫੋਨ ਫੜੇ ਜਾਣ ਤੋਂ ਬਾਅਦ ਉਸ ਦਾ ਸਾਰਿਆਂ ਦੇ ਨਾਲੋਂ ਸੰਪਰਕ ਟੁੱਟ ਗਿਆ। ਇਸ ਕਰਕੇ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਹੁਣ ਇਹ ਵੀ ਸਪਸ਼ਟ ਕੀਤਾ ਕਿ ਮੂਸੇਵਾਲੇ ਦਾ ਕਤਲ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲੈਣ ਦੇ ਲਈ ਕੀਤਾ ਗਿਆ। ਇਸ ਵੇਲੇ ਜਿੱਥੇ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ, ਉੱਥੇ ਸਖਤ ਪ੍ਰਬੰਧ ਕੀਤੇ ਹੋਏ ਨੇ। ਪੁਲਿਸ ਨੇ ਵੀ ਮੀਡੀਆ ਕਰਮੀ ਬੇਸ਼ੱਕ ਜਿੱਥੇ ਇਹ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ ਉੱਥੇ ਨਜ਼ਰ ਆਏ ਸਨ, ਪਰ ਅੰਦਰੋਂ ਕਿਸੇ ਕਿਸਮ ਦੀ ਜਾਣਕਾਰੀ ਹਾਲੇ ਤੱਕ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਵਿਧਾਇਕ ਸੁਖਪਾਲ ਖਹਿਰਾ, ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਗੁਰਿੰਦਰ ਅਟਵਾਲ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ। 2 ਘੰਟੇ ਚੱਲੀ ਇਸ ਮੁਲਾਕਾਤ ਦੇ ਦੌਰਾਨ ਸੰਗਰੂਰ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸੁਖਪਾਲ ਖਹਿਰਾ ਦੇ ਨਾਲ ਉਹਨਾਂ ਦੇ ਕਈ ਹੋਰ ਆਗੂ ਵੀ ਸ਼ਾਮਲ ਸਨ। ਸਿੱਧੂ ਨੇ ਆਗੂਆਂ ਤੋਂ ਹਲਕਾ ਸੰਗਰੂਰ ਬਾਰੇ ਰਿਪੋਰਟ ਲਈ ਅਤੇ ਕਾਂਗਰਸੀ ਉਮੀਦਵਾਰ ਦੀ ਜਿੱਤ ਦੇ ਲਈ ਡਟਣ ਦਾ ਸੁਨੇਹਾ ਦਿੱਤਾ। ਰੁੱਖ ਲੁਧਿਆਣਾ ਦਾ ਕਰਾਂਗੇ, ਜਿੱਥੇ ਨਸ਼ਿਆਂ ਦੇ ਆਦੀ ਬਣੇ ਨੌਜਵਾਨ ਵੱਲੋਂ ਕੀਤੀ ਜਾਂਦੀ ਕੁੱਟਮਾਰ ਤੋਂ ਪਰੇਸ਼ਾਨ ਇੱਕ ਬਜ਼ੁਰਗ ਔਰਤ ਰੱਸਾ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਕੋਲ ਪੁੱਜ ਗਈ। ਬਜ਼ੁਰਗ ਔਰਤ ਨੇ ਵਿਧਾਇਕ ਪੱਪੀ ਨੂੰ ਕਿਹਾ ਕਿ ਉਹ ਬਹੁਤ ਪਰੇਸ਼ਾਨ ਹੋ ਚੁੱਕੀ ਹੈ ਤੇ ਖੁਦਕੁਸ਼ੀ ਕਰਨਾ ਚਾਹੁੰਦੀ ਹੈ। ਔਰਤ ਨੇ ਕਿਹਾ ਕਿ ਉਸ ਦਾ ਮੁੰਡਾ ਨਸ਼ੇ ਕਰਦਾ ਹੈ, ਉਹ ਖੁਦ ਘਰਾਂ ਦੇ ਵਿੱਚ ਕੰਮ ਕਰਦੀ ਹੈ ਅਤੇ ਮੁੰਡਾ ਨਸ਼ਾ ਕਰਨ ਦੇ ਲਈ ਉਹ ਤੇ ਕਮਾਏ ਪੈਸੇ ਖੋਹ ਲੈਂਦਾ ਹੈ। ਜੇਕਰ ਉਹ ਪੈਸਿਆਂ ਤੋਂ ਨਾ ਕਰਦੀ ਹੈ ਤਾਂ ਉਹਦੀ ਕੁੱਟਮਾਰ ਕਰਦਾ ਹੈ। ਔਰਤ ਦਾ ਦੁੱਖੜਾ ਸੁਣਨ ਤੋਂ ਬਾਅਦ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਔਰਤ ਨੂੰ ਆਪਣੇ ਕੋਲ ਫਿਰ ਬੁਲਾਇਆ ਅਤੇ ਇਸ ਤੋਂ ਪਹਿਲਾਂ ਜੱਸੀਆਂ ਰੋਡ ਇਲਾਕੇ ਦੇ ਵਿੱਚ ਰਹਿਣ ਵਾਲੇ ਬਜ਼ੁਰਗ ਔਰਤ ਵੀ ਵਿਧਾਇਕ ਦੇ ਕੋਲ ਪੁੱਜੀ ਸੀ ਅਤੇ ਉਸ ਨੂੰ ਇਸ ਤਰ੍ਹਾਂ ਦੀ ਅਪੀਲ ਜਿਹੜੀ ਹੈ ਉਹ ਕਹੀ ਸੀ ਤੇ ਔਰਤ ਨੇ ਦੱਸਿਆ ਕਿ ਉਸ ਦਾ ਮੁੰਡਾ ਪਿਛਲੇ 4 ਸਾਲਾਂ ਤੋਂ ਨਸ਼ੇ ਦੇ ਵਿੱਚ ਗ੍ਰਸਤ ਹੈ। ਉਹਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਹੈ। ਔਰਤ ਪਰੇਸ਼ਾਨ ਹੈ ਤੇ ਖੁਦਕੁਸ਼ੀ ਕਰਨਾ ਚਾਹੁੰਦੀ ਹੈ। ਅਸ਼ੋਕ ਪ੍ਰਾਸ਼ਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦਾ ਸਾਥ ਦਿੱਤਾ ਜਾਵੇਗਾ ਤੇ ਉਸ ਦੇ ਪੁੱਤਰ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਉਹਦਾ ਇਲਾਜ ਕੀਤਾ ਜਾਊਗਾ। ਸੰਗਰੂਰ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਬੇਰੁਜ਼ਗਾਰ ਪੀਟੀਆਈ ਔਰਤ ਅਧਿਆਪਕਾਂ ਲਗਾਤਾਰ ਚੌਥੇ ਦਿਨ ਵੀ ਵਰਦੇ ਮੀਂਹ ਦੇ ਵਿੱਚ ਸਿਵਲ ਹਸਪਤਾਲ ਦੀ 100 ਫੁੱਟੀ ਟੈਂਕੀ ਉੱਪਰ ਡਟੀਆਂ ਰਹੀਆਂ। ਦੋਵੇਂ ਬੇਰੁਜ਼ਗਾਰ ਔਰਤ ਅਧਿਆਪਕਾਂ ਸਿੱਪੀ ਸ਼ਰਮਾ ਤੇ ਰਵਨੀਤ ਕੌਰ ਦੀ ਸਿਹਤ ਖਰਾਬ ਹੈ, ਜਿਨ੍ਹਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਟੈਂਕੀ ਉੱਪਰ ਚੜ੍ਹ ਕੇ ਦੋਵੇਂ ਬੇਰੁਜ਼ਗਾਰ ਔਰਤ ਪੀਟੀਆਈ ਅਧਿਆਪਕਾਂ ਦਾ ਹਾਲ ਜਾਣਿਆ ਤੇ ਮੰਗਾਂ ਸੰਬੰਧੀ ਗੱਲਬਾਤ ਕੀਤੀ ਹੈ। ਮਾਨ ਨੇ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੇਰੁਜ਼ਗਾਰ ਔਰਤ ਅਧਿਆਪਕਾਂ ਨੂੰ ਭੈਣ ਬਣਾ ਕੇ ਮੁਹਾਲੀ ਦੇ ਵਿੱਚੋਂ ਟੈਂਕੀ ਤੋਂ ਉਤਾਰਿਆ ਗਿਆ ਸੀ, ਤਾਂ ਅੱਜ ਕੇਜਰੀਵਾਲ ਨੂੰ ਆਪਣੀਆਂ ਭੈਣਾਂ ਦੀ ਸਾਰ ਲੈਣੀ ਚਾਹੀਦੀ ਹੈ, ਜੋ ਖਰਾਬ ਮੌਸਮ ਦੇ ਵਿੱਚ ਟੈਂਕੀ ਤੇ ਚੜ੍ਹਨ ਦੇ ਲਈ ਮਜਬੂਰ ਨੇ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ।